ਸੋਸ਼ਲ ਮੀਡੀਆ ਬੈਨ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਹੈ ਇਸ ਟਾਈਮ ਛਿੜੀ ਪਈ ਆ। ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਸੀ ਜਿਸ ਨੇ ਜਿਹੜੇ ਸਾਰੇ ਜਿਹੜੇ ਉਹ ਬੈਨ ਕੀਤਾ ਸੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ। ਤੇ ਹੁਣ ਜਿਹੜਾ ਯੂਕੇ ਦੇ ਵਿੱਚ ਵੀ ਨੌਜਵਾਨ ਬੱਚਿਆਂ ਦਾ ਜਿਹੜਾ ਬੈਨ ਆ ਉਸ ਦੇ ਵੱਲ ਨੂੰ ਗੱਲ ਨੂੰ ਜਿਹੜੀ ਉਹ ਵੱਧ ਰਿਹਾ ਹੈਗਾ ਆ। ਸੋ ਬ੍ਰਿਟੇਨ ਨੇ ਆਲਰੇਡੀ ਅਨਾਉਂਸ ਕੀਤਾ ਵੀ ਸੋਸ਼ਲ ਮੀਡੀਆ ਬੈਨ ਚਿਲਡਰਨ ਦੇ ਲਈ। ਸੋ ਜਿਹੜਾ ਕਾਇਰ ਸਟਾਰਮਰ ਆ ਉੱਥੇ ਦਾ ਪ੍ਰਾਈਮ ਮਿਨਿਸਟਰ ਯੂਕੇ ਦਾ, ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਪਲਾਨ ਕਰ ਰਹੇ ਹਾਂ ਵੀ ਅੰਡਰ 16 ਚਿਲਡਰਨ ਆ ਉਹਨਾਂ ਨੂੰ ਸੋਸ਼ਲ ਮੀਡੀਆ ਬੈਨ ਕੀਤਾ ਜਾਵੇ, ਜਿਸ ਦੇ ਵਿੱਚ ਟਿਕਟੋਕ ਤੇ ਯੂਟਿਊਬ ਵੀ ਜਿਹੜੀ ਉਹ ਸ਼ਾਮਲ ਹੋਣਗੇ। ਸੋ ਇਹ ਜਿਹੜੀ ਚੀਜ਼ ਆ ਇਸ ਮੌਕੇ ਜਿਹੜੀ ਉਹ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਪੇਰੈਂਟ ਆ ਕਹਿੰਦੇ ਵੀ ਉਹ ਦੇਖ ਰਹੇ ਆ ਵੀ ਸੋਸ਼ਲ ਮੀਡੀਆ ਨੇ ਉਹਨਾਂ ਦੇ ਬੱਚਿਆਂ ਨੂੰ ਅਨਹੈਪੀ, ਨਾਖੁਸ਼ ਜਿਹੜਾ ਉਹ ਬਣਾਇਆ ਹੈਗਾ ਆ। ਸੋ ਕਹਿੰਦੇ ਵੀ ਮੇਰੇ ਆਪਣੇ 2 ਨਿਆਣੇ ਆ, ਟੀਨੇਜ ਚਿਲਡਰਨ ਆ, ਤੇ ਮੈਂ ਫਸਟ ਹੈਂਡ ਸੁਣਦਾ ਆ ਫੈਮਲੀਜ਼ ਤੋਂ ਜਿਹੜੇ ਰੋ ਰਹੇ ਆ ਚੇਂਜ ਦੇ ਲਈ ਵੀ ਭਾਈ ਇਹਨੂੰ ਠੀਕ ਕਰੋ, ਇਹ ਇੱਕ ਬਾੜੀ ਚੀਜ਼ ਜਿਹੜੀ ਉਹ ਚੰਗੀ ਨਹੀਂ ਹੈਗੀ। ਸੋ ਆਨਲਾਈਨ ਸੇਫਟੀ ਚਿਲਡਰਨ ਦੇ ਲਈ ਉਸ ਦੇ ਉੱਤੇ ਇੱਕ ਗਲੋਬਲ ਜਿਹੜੀ ਮੂਵਮੈਂਟ ਆ ਉਹ ਕਹਿੰਦੇ ਵੀ ਇਸ ਟਾਈਮ ਵੱਧ ਰਹੀ ਆ। ਆਸਟ੍ਰੇਲੀਆ, ਕੈਨੇਡਾ, ਬ੍ਰਾਜ਼ੀਲ, ਇੰਡੋਨੇਸ਼ੀਆ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਲੈਜਿਸਲੇਸ਼ਨ ਆ ਉਹ ਇੰਟਰੋਡਿਊਸ ਹੋ ਚੁੱਕੇ ਆ ਜਾਂ ਅਨਾਉਂਸ ਹੋ ਚੁੱਕੇ ਆ, ਤੇ ਵੀ ਏਜ ਬੇਸਡ ਰਿਸਟ੍ਰਿਕਸ਼ਨਸ ਹੋਣਗੀਆਂ ਵੀ ਬੱਚਿਆਂ ਦਾ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਦਾ ਐਕਸੈਸ ਹੋਵੇ। ਫਰਾਂਸ, ਸਪੇਨ, ਡੈਨਮਾਰਕ, ਥਾਈਲੈਂਡ, ਸਾਊਥ ਕੋਰੀਆ ਵੀ ਇਸ ਮੌਕੇ ਇਹਨਾਂ ਸਾਰੀਆਂ ਅਪਰੋਚਸ ਦੇ ਵੱਲ ਨੂੰ ਸਟੱਡੀ ਜਿਹੜੀ ਉਹ ਕਰ ਰਹੇ ਆ। ਯੂਕੇ ਵਾਲੇ ਪਲਾਨ ਕਰ ਰਹੇ ਆ ਵੀ ਇਦਾਂ ਦਾ ਹੀ ਜਿਹੜਾ ਮਾਡਲ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆ ਵੀ ਉਸ ਨੂੰ ਬੈਨ ਕਰ ਦਿੱਤਾ ਜਾਵੇ। ਜੇ ਤੁਸੀਂ ਦੇਖੋ ਤਾਂ ਹੁਣ ਤੁਹਾਨੂੰ ਜਿਹੜੇ ਟੀਨ ਅਕਾਊਂਟਸ ਦੀ ਬਹੁਤ ਜ਼ਿਆਦਾ ਐਡ ਦਿਖਦੀ ਜਿਹੜੀ ਹੋਊਗੀ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਇਹ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਲਈ ਜੇ ਤੁਹਾਨੂੰ ਕੁਝ ਚੀਜ਼ ਫ੍ਰੀ ਮਿਲ ਰਹੀ ਆ ਤਾਂ ਇਹ ਸਮਝੋ ਵੀ ਪ੍ਰੋਡਕਟ ਤੁਸੀਂ ਹੋ। ਇਸ ਚੀਜ਼ ਨੂੰ ਜਿਹੜਾ ਉਹ ਸਭ ਨੂੰ ਸਮਝਣਾ ਜਿਹੜਾ ਉਹ ਚਾਹੀਦਾ ਆ। ਸੋ ਸੋਸ਼ਲ ਮੀਡੀਆ ਦੇ ਲਈ ਤੁਸੀਂ ਪ੍ਰੋਡਕਟ ਹੋ, ਤੁਹਾਡੀ ਅਟੈਂਸ਼ਨ, ਤੁਹਾਨੂੰ ਐਡ ਕਿੱਦਾਂ ਵੇਚਣੀ ਆ, ਤੁਹਾਨੂੰ ਸਮਾਨ ਕਿੱਦਾਂ ਵੇਚਣਾ ਆ, ਉਹ ਸਾਰੀਆਂ ਚੀਜ਼ਾਂ। ਤੇ ਨਾਲ ਦੇ ਨਾਲ ਇਕੱਲਾ ਇਹੀ ਨਹੀਂ, ਇਸ ਨੇ ਲੋਕਾਂ ਦੇ ਸੋਸ਼ਲੀ ਜਿਹੜਾ ਤਾਣਾ ਬਾਣਾ ਆ ਉਸ ਨੂੰ ਵੀ ਉਲਝਾਇਆ ਆ, ਤੇ ਮੈਂਟਲੀ ਵੀ ਲੋਕਾਂ ਦੇ ਉੱਤੇ ਬਹੁਤ ਭੈੜਾ ਜਿਹੜਾ ਉਹ ਅਸਰ ਆ ਉਹ ਪਾਇਆ ਹੈਗਾ ਆ। ਸੋ ਸਟਾਰਮਰ ਨੇ ਜਿਹੜਾ ਇਹ ਅਨਾਉਂਸ ਜਿਹੜਾ ਉਹ ਕੀਤਾ ਆ। ਪਬਲਿਕ ਕਮੈਂਟ ਪੀਰੀਅਡ ਕਹਿੰਦੇ ਵੀ ਉੱਥੇ ਸਰਕਾਰ ਨੇ ਓਪਨ ਕੀਤਾ ਹੋਇਆ। ਹੁਣ ਤੱਕ 1 ਲੱਖ ਤੋਂ ਵੱਧ ਜਿਹੜੇ ਰਿਸਪੌਂਸ ਆ ਉਹ ਆ ਚੁੱਕੇ ਆ, ਤੇ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਸੇਮ ਸੈਕਸ ਮੈਰਿਜ 2012 ਦੇ ਵਿੱਚ ਉਹਦੇ ਤੇ ਇਨਪੁਟ ਲਈ ਸੀ, ਉਸ ਤੋਂ ਬਾਅਦ ਚ ਦੂਜੇ ਹਾਈਐਸਟ ਨੰਬਰ ਆਫ ਰਿਸਪੌਂਸਿਸ ਹੁਣ ਤੱਕ ਆਏ ਆ। ਇਹ ਰਿਸਪੌਂਡ ਕਰਨ ਵਾਲਿਆਂ ਚੋਂ 90% ਜਿਹੜੇ ਲੋਕ ਆ ਉਹ ਇਹ ਕਹਿੰਦੇ ਆ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜਿਹੜਾ ਇਹ ਬੈਨ ਆ ਉਹ ਹੋਣਾ ਚਾਹੀਦਾ ਹੈਗਾ ਆ। ਸੋ ਹਾਰਮਫੁਲ ਕੰਟੈਂਟ ਆਨਲਾਈਨ ਮਿਲਣ ਦੇ ਕਰਕੇ ਬਹੁਤ ਸਾਰੇ ਬੱਚੇ ਸੁਸਾਈਡ ਵੀ ਕਰ ਜਾਂਦੇ ਆ। ਬੜਾ ਜਿਹੜਾ ਉਹ ਸਮੱਸਿਆ ਜਿਹੜੀ ਉਹ ਬਣਦੀ ਆ, ਤੇ ਉਹਨਾਂ ਪਰਿਵਾਰਾਂ ਵਾਲੇ ਜਿਹੜੇ ਕਹਿ ਰਹੇ ਆ ਵੀ ਇਹਦੇ ਨਾਲ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਉਹ ਬਚ ਸਕਦੀਆਂ ਹੈਗੀਆਂ ਆ। ਸੋ ਉੱਥੇ ਦੀ ਇੱਕ ਜਿਹੜੀ ਚਿਲਡਰਨ ਚੈਰਿਟੀ ਆ ਉਹਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ ਰੋਬਸਟ ਏਜ ਚੈਕਸ ਹਰ ਇੱਕ ਪਲੇਟਫਾਰਮ ਤੋਂ ਉੱਤੇ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਹੁਣ ਤਾਂ ਹਰਜੋਤ ਸਿੰਘ ਜੀ ਸਿਰਫ ਇਹੀ ਚੀਜ਼ ਪੁੱਛਦੇ ਆ ਵੀ ਤੁਹਾਡੀ ਉਮਰ 13 ਸਾਲ ਤੋਂ ਉੱਤੇ ਆ ਜਾਂ ਘੱਟ ਆ, ਕਿਉਂਕਿ ਜਦੋਂ ਤੁਸੀਂ ਵੀ ਕੋਈ ਸੋਸ਼ਲ ਮੀਡੀਆ ਦਾ ਅਕਾਊਂਟ ਬਣਾਉਂਦੇ ਆ ਤਾਂ ਉਹਦੇ ਵਿੱਚ ਇਹ ਜਿਹੜਾ ਸਵਾਲ ਪੁੱਛਿਆ ਜਾਂਦਾ, ਤੇ ਉਹਦੇ ਵਿੱਚ ਚੈੱਕ ਥੋੜੀ ਉਹ ਤੇ ਕੋਈ ਵੀ ਝੂਠ ਬੋਲ ਕੇ ਅਕਾਊਂਟ ਜਿਹੜਾ ਉਹ ਬਣਾ ਸਕਦਾ, ਤੇ ਇਦਾਂ ਹੋ ਰਿਹਾ ਸੀਗਾ, ਜਿਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਹੁਣ ਤੱਕ ਬਣੀ ਹੈਗੀ ਆ। ਤੇ ਯੂਕੇ ਹੁਣ ਕੁਝ ਮੁਲਕਾਂ ਤੋਂ ਬਾਅਦ ਇਹਨਾਂ ਨੇ ਵੀ ਕਦਮ ਚੱਕਿਆ ਵੀ ਉਹ ਵੀ ਅੰਡਰ 16 ਚਿਲਡਰਨ ਦੇ ਲਈ ਜਿਹੜਾ ਸੋਸ਼ਲ ਮੀਡੀਆ ਆ ਉਹਨਾਂ ਦੀਆਂ ਐਪਸ ਆ ਟਿਕਟੋਕ ਤੇ ਯੂਟਿਊਬ ਤੇ ਹੋਰ ਸੋਸ਼ਲ ਮੀਡੀਆ ਐਪਸ ਆ ਉਹਨਾਂ ਨੂੰ ਉਹ ਬੈਨ ਕਰਨ ਜਾ ਰਹੇ।